ਅਗਲੀ ਗੱਲ ਕਰੀਏ ਪੰਥਕ ਮਾਮਲੇ ਦੀ। ਕੋਹਲੀ ਦੀ ਗ੍ਰਿਫਤਾਰੀ ਹੋਈ ਸੀ ਸ਼ਰਮਾ ਜੀ ਲੰਘੇ ਦਿਨੀ, ਉਸ ਤੋਂ ਬਾਅਦ SIT ਨੇ ਹੁਣ SGPC ਦਾ ਸਕੱਤਰ ਵੀ ਤਲਬ ਕਰ ਲਿਆ ਜੀ। ਬਿਲਕੁਲ ਜੀ, ਸਿੱਟ ਆਪਣਾ ਕੰਮ ਕਰਦੀ ਤੁਰੀ ਆ ਰਹੀ ਹੈ। ਇਹਦਾ ਮਤਲਬ ਪੰਜਾਬ ਸਰਕਾਰ ਨੇ ਇਹ ਤਾਂ ਫੈਸਲਾ ਕਰੇ ਲਿਆ ਨਾ ਕਿ ਇਸ ਮਾਮਲੇ 'ਚ ਅਸੀਂ ਹੁਣ ਪਿੱਛੇ ਨਹੀਂ ਹਟਣਾ। ਦੇਖਣਾ ਕਿ ਇੱਕ ਪਾਸੇ ਮੁੱਖ ਮੰਤਰੀ ਨੂੰ ਤਲਬ ਕੀਤਾ ਜਾ ਰਿਹਾ, ਜਥੇਦਾਰ ਸਾਹਿਬ ਇਹ ਤੋਂ ਪਹਿਲਾਂ ਕਹਿ ਚੁੱਕੇ ਨੇ ਕਿ ਸਰਕਾਰ ਇਸ ਮਾਮਲੇ 'ਚ ਦਖਲ ਨਾ ਦੇਵੇ। SGPC ਨੂੰ ਕਹਿ ਚੁੱਕੇ ਨੇ ਕਿ ਤੁਸੀਂ ਕੋਈ ਸਿੱਟ ਮੂਹਰੇ ਪੇਸ਼ ਨਾ ਹੋਵੋ, ਕੁਛ ਨਾ ਹੋਵੋ। ਪਰ ਉਹਦੇ ਬਾਵਜੂਦ 2 ਮੈਂਬਰ ਅਦਾਲਤ ਤੱਕ ਚਲੇ ਗਏ ਸੀ SGPC ਦੇ ਕਿ ਜੀ ਸਾਨੂੰ ਅਗਾਊਂ ਜ਼ਮਾਨਤ ਦੇ ਦਿਓ, ਅਸੀਂ ਸਿੱਟ ਨਾਲ ਰਾਬਤਾ ਕਰਨ ਲਈ ਤਿਆਰ ਹੈ ਨਾ। ਤੇ SGPC ਇਹ ਵੀ ਕਹਿ ਚੁੱਕਿਆ ਕਿ ਸਾਡਾ ਤਾਂ ਇਹਨਾਂ 16 ਮੈਂਬਰਾਂ ਨਾਲ ਕੋਈ ਤਾਲੁਕਾਤ ਨਹੀਂ, ਇਸ ਤਾਂ ਹਟਾਏ ਪਿਆ ਜੀ, ਇਸ ਤਾਂ ਸਸਪੈਂਡ ਕੀਤਾ, ਜਿਸ ਤਾਂ ਕੱਢੇ ਪਿਆ ਜੀ, ਇਸ ਤਾਂ ਕਾਰਵਾਈ ਕਰਤੀ ਜੀ। ਪਰ ਤਾਂ ਵੀ ਇਹ ਪੰਥ ਦੇ ਮਾਮਲੇ 'ਚ ਦਖਲ ਹੈ। ਪਰ ਪਿਛਲੇ ਮੈਂਬਰ, ਸਾਬਕਾ ਮੈਂਬਰ, ਹਟਾਏ ਮੈਂਬਰ, ਉਹਨਾਂ ਤੇ ਕਾਰਵਾਈ ਜੀ ਚੱਲਦੀ ਉਹ ਵੱਖਰੀ ਤਰ੍ਹਾਂ ਸੀ। ਮੌਜੂਦਾ ਸਕੱਤਰ ਨੂੰ ਤਲਬ ਕਰਨਾ, ਇਹਦਾ ਮਤਲਬ ਕੱਲ ਵਾਲੀ ਕਾਰਵਾਈ ਤੋਂ ਬਾਅਦ, ਜਥੇਦਾਰ ਸਾਹਿਬਾਨ ਦੇ ਹੁਕਮਾਂ ਤੋਂ ਬਾਅਦ ਮੁੱਖ ਮੰਤਰੀ ਨੂੰ ਤਲਬ ਕੀਤੇ ਜਾਣ ਦੇ ਬਾਵਜੂਦ ਵੀ ਸਰਕਾਰ ਆਪਣੀ ਪ੍ਰਕਿਰਿਆ ਤੱਕ ਅੱਗੇ ਵਧ ਰਹੀ ਹੈ। ਇਸ ਲਈ ਸਿੱਟ ਨੂੰ ਉਹਨਾਂ ਨੇ ਸਖਤ ਹਦਾਇਤ ਕੀਤੀ ਹੈ ਕਿ ਚੱਕ ਲਓ ਕਰ ਲਓ। ਠੀਕ ਹੈ। ਜਦੋਂ ਕਿ ਇਹਦੇ ਵਿੱਚੋਂ ਇਹ SGPC ਉਲਟਾ ਘਿਰਦੀ ਹੈ ਕਿ ਜੇ ਉਹ ਪਿਛਾਂ ਹਟਦੀ ਹੈ ਕਿਸੇ ਦੇ, ਅਗਲੇ ਕਹਿੰਦੇ ਵੀ ਕਾਨੂੰਨੀ ਪ੍ਰਕਿਰਿਆ ਤਹਿਤ ਪਤਾ ਤਾਂ ਲੱਗਣਾ ਚਾਹੀਦਾ, ਤੁਸੀਂ ਉਹ ਕਹਿੰਦੇ ਮਤਾ ਪਾਇਆ ਸੀ, ਉਸੇ ਮਤੇ ਨੂੰ ਆਧਾਰ ਵੀ ਬਣਾਇਆ ਮੁੱਖ ਮੰਤਰੀ ਹੋਰਾਂ ਨੇ। ਤੇ ਹੁਣ ਸਿੱਟ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਜਿਹੜੇ ਸਕੱਤਰ ਨੇ ਪ੍ਰਤਾਪ ਸਿੰਘ, ਉਹਨਾਂ ਨੂੰ ਤਲਬ ਕੀਤਾ ਗਿਆ। ਉਹਨਾਂ ਨੂੰ ਕਿਹਾ ਕਿ ਉਹ ਜਾਂਚ ਪੇਸ਼ ਹੋਣ। ਇਹ ਤੋਂ ਪਹਿਲਾਂ ਜਿਵੇਂ ਤੁਸੀਂ ਕੋਹਲੀ ਦਾ ਜ਼ਿਕਰ ਕੀਤਾ, ਇਹ ਤੋਂ ਪਹਿਲਾਂ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਸਿੱਟ ਨੇ, 2 ਮੈਂਬਰ ਗ੍ਰਿਫਤਾਰ ਨੇ। ਤੇ ਉਹ ਤੋਂ ਇਲਾਵਾ ਅੰਮ੍ਰਿਤਸਰ ਦੇ ਤੇ ਚੰਡੀਗੜ੍ਹ ਦੇ ਕਈ ਥਾਵਾਂ ਦੇ ਉੱਤੇ, 14 ਥਾਵਾਂ ਦੇ ਲਗਭਗ, ਜਿੱਥੇ ਸਿੱਟ ਜਾ ਕੇ ਛਾਣਬੀਨ ਕਰ ਚੁੱਕੀ ਆ, ਕਿਤੇ ਲੈਪਟਾਪ, ਕਿਤੇ ਕੰਪਿਊਟਰ, ਕਿਤੇ ਫਾਈਲਾਂ, ਕਿਤੇ ਕਾਗਜ਼, ਜੇ ਉਹ ਪ੍ਰਕਿਰਿਆ ਜਾਰੀ ਹੈ। ਉਹਦੇ ਵਿੱਚੋਂ ਹੁਣ ਮੌਜੂਦਾ ਸਕੱਤਰ ਨੂੰ ਤਲਬ ਕਰਨਾ ਕਿ ਬਈ ਆ ਜਾਓ, ਤੁਸੀਂ ਬਕਾਇਆ ਤੌਰ ਤੇ ਆਪਣਾ ਸਾਰਾ ਤੱਥ ਲੈ ਕੇ ਆਓ, ਦਸਤਾਵੇਜ਼ ਲੈ ਕੇ ਆਓ, ਕਿਹੜੀ ਤੁਸੀਂ ਮਤਾ ਪਾਇਆ, ਕਿਹੜੀ ਤੁਸੀਂ ਕਾਰਵਾਈ ਕੀਤੀ, ਕਿਹਨਾਂ ਨੂੰ ਹਟਾਇਆ, ਕਿਹੜੀ ਜਾਂਚ ਕੀਤੀ, ਕਿੱਥੇ ਸਰੂਪ ਹੈਗੇ ਨੇ, ਕਿੰਨੀ ਭੇਟ ਆਈ, ਸਾਰਾ ਰਿਕਾਰਡ ਲੈ ਕੇ ਆ ਜਾਓ। ਹੁਣ ਦੇਖਦੇ ਆ ਜੀ, ਜੇ ਮੰਨੀਏ ਤਾਂ SGPC ਨੂੰ ਤਾਂ ਹਦਾਇਤ ਹੈ ਕਿ ਤੁਸੀਂ ਸਿੱਟ ਮੂਹਰੇ ਪੇਸ਼ ਨਹੀਂ ਹੋਣਾ, ਤਾਂ ਫਿਰ ਉਸ ਹਦਾਇਤ ਦੇ ਅਨੁਸਾਰ ਕੀ ਇਹ ਪੇਸ਼ ਨਹੀਂ ਹੁੰਦੇ, ਜਾਂ ਇਹ ਅਗਾਊਂ ਜ਼ਮਾਨਤ ਲਈ ਜਾਂਦੇ ਨੇ, ਜਾਂ ਇਹ ਸਿੱਟ ਮੂਹਰੇ ਪੇਸ਼ ਹੁੰਦੇ ਨੇ। ਕੀ ਕੱਲ ਨੂੰ ਮੌਜੂਦਾ ਸਕੱਤਰ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ? ਕਿਉਂਕਿ ਇੱਥੋਂ ਤੱਕ ਦੀਆਂ ਸ਼ੰਕਾਵਾਂ ਪੈਦਾ ਨੇ ਕਿ ਇਹ ਮਾਮਲਾ ਕੱਲ ਨੂੰ ਜਾ ਕੇ ਸੁਖਬੀਰ ਸਿੰਘ ਬਾਦਲ ਤੱਕ ਰੁਕ ਸਕਦਾ, ਕਿਉਂਕਿ ਕੋਹਲੀ ਉਹਨਾਂ ਦਾ ਨਿੱਜੀ CA ਵੀ ਹੈ, ਉਹਨਾਂ ਦਾ ਕੰਮ ਵੀ ਦੇਖਦਾ, ਉਹਨਾਂ ਦੀ ਕੰਪਨੀ ਦਾ ਕੰਮ ਵੀ ਦੇਖਦਾ। ਤੇ ਕਹਿੰਦੇ ਕਿ ਉਹ ਉਧਰੋਂ ਤਨਖਾਹ ਲੈਣ ਦੀ ਬਜਾਏ ਉਹਨੂੰ SGPC ਤਨਖਾਹ ਦਵਾਈ ਜਾਂਦੀ ਸੀ। ਇਸ ਲਈ ਘਿਰੀ ਹੋਈ ਤਾਂ ਧਿਰ ਹੈਗੀਆਂ ਹੁਣ SGPC ਤੇ ਅਕਾਲੀ ਦਲ, ਤੇ ਉਹਦੇ ਵਿੱਚੋਂ ਹੁਣ SGPC ਦੇ ਮੌਜੂਦਾ ਸਕੱਤਰ ਤੱਕ ਆਉਣਾ, ਇਹਦਾ ਮਤਲਬ ਸਿੱਟ ਅੱਗੇ ਕਾਰਵਾਈ ਕਰਦੀ ਜਾਏਗੀ। ਤੇ ਮੁੱਖ ਮੰਤਰੀ ਦੇ ਸਪਸ਼ਟੀਕਰਨ ਵਾਲੇ ਦਿਨ ਤੱਕ ਕੀ ਹੁੰਦਾ ਹੈ, 14 ਤੱਕ ਕੁਝ ਵੱਡਾ ਹੋ ਜਾਂਦਾ, ਇਹ ਦੇਖਣ ਵਾਲੀ ਗੱਲ ਹੈ, ਜਾਂ 15 ਨੂੰ ਜਾ ਕੇ ਕੁਝ ਸੈਟਲ ਹੋ ਜਾਂਦਾ, ਇਹ ਦੇਖਣ ਵਾਲੀ ਗੱਲ ਹੈ।